मैं क्या मेरी ईद उदन होनी आ ਜਦੋਂ ਖਾਲਿਸਤਾਨ ਹੋਣ ਚਾਹਣਾ ਉਨੀ ਦੇਰ ਮੇਰੀ ਈਦ ਕੋਈ ਈਦ ਨਹੀਂ ਹੈਗੀ। ਇਹਨਾਂ ਸ਼ਹੀਦੀਆਂ ਦਾ ਕੋਈ ਦੇਣ ਦੇ ਸਕਦੇ ਹੋ? ਇੱਥੇ ਕੋਈ ਬੱਕਰਾ ਨਹੀਂ ਆਇਆ ਛੁਰੀ ਦੇ ਥੱਲੇ। ਜਦੋਂ ਮਾਤਾ ਗੁਜਰੀ ਦੇ ਲਾਲ ਪੰਥ ਦੇ ਉੱਤੋਂ ਵਾਰੇ ਗਏ ਉੱਥੇ ਕੋਈ ਬੱਕਰਾ ਨਹੀਂ ਆਇਆ। ਉਹ ਸ਼ਹੀਦੀ ਸੀ ਤੁਹਾਡੇ ਲਈ, ਤੁਹਾਡੀ ਹੋਂਦ ਲਈ ਤੇ ਇਨਸਾਨੀਅਤ ਲਈ। ਇਹੋ ਜਿਹੀ ਸ਼ਹੀਦੀ ਹੋਰ ਇਨਸਾਨਾਂ ਦੀ ਕਿਤੇ ਨਜ਼ਰ ਨਹੀਂ ਆਉਂਦੀ ਇਤਿਹਾਸ ਦੇ ਵਿੱਚ। ਉਹ ਭਾਰਤ ਸਰਕਾਰ ਜਿਹਨੇ 41 ਸਾਲ ਲਾਏ ਇਹ ਭੰਡੀ ਪ੍ਰਚਾਰ ਕਰਦਿਆਂ ਕਿ ਇਹ ਵੱਖਵਾਦੀ ਸੀ, ਇਹ ਅੱਤਵਾਦੀ ਸੀ, ਇਹ ਟੈਰਰਿਸਟ ਸੀ, ਉਹ ਸਾਰੇ ਦੇ ਮੂੰਹ ਤੇ ਕੱਲ ਉਸ ਵੇਲੇ ਚੰਡ ਪਈ ਜਦੋਂ ਕੱਲ ਇਸ ਦੇਸ਼ ਦੇ ਕਾਂਗਰਸਮੈਨਾਂ ਨੇ ਸਾਡੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਦੁਨੀਆ ਦੀ ਸਭ ਤੋਂ ਵੱਡੀ ਪਾਰਲੀਮੈਂਟ ਯੂਨਾਈਟਿਡ ਸਟੇਟਸ ਕਾਂਗਰਸ ਦੇ ਵਿੱਚ। ਜ਼ਰਾ ਇੰਡੀਆ ਦਾ ਪਾਵਰਟੀ ਇੰਡੈਕਸ ਵੇਖੋ। ਦੁਨੀਆ ਦੇ ਵਿੱਚ ਇੰਡੀਆ ਇਸ ਵੇਲੇ ਜਿੱਥੇ ਲੋਕਾਂ ਦੇ ਕੋਲ ਖਾਣ ਨੂੰ ਨਹੀਂ 5ਵੇਂ ਨੰਬਰ ਤੇ ਆ। ਪਾਵਰਟੀ ਇੰਡੈਕਸ ਦੇ ਵਿੱਚ ਇੰਡੀਆ ਅੱਜ 5ਵੇਂ ਨੰਬਰ ਤੇ ਆ। ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਅਸੀਂ GDP 'ਚ ਦੁਨੀਆ ਦੀ ਚੌਥੀ ਵੱਡੀ ਇਕਨੋਮੀ ਆ, ਦੂਸਰੇ ਪਾਸੇ ਗੁਰਬਤ ਦੇ ਵਿੱਚ ਤੁਸੀਂ 5ਵੇਂ ਨੰਬਰ ਤੇ ਹੋ। ਹਮਲਾ ਕੀਤਾ ਵਿਸ਼ਵ ਗੁਰੂ ਦੇ ਬਾਰੇ ਗੋਦੀ ਮੀਡੀਆ ਕਹਿੰਦਾ ਸੀ ਵੀ ਇਹਨੇ ਯੂਕਰੇਨ ਤੇ ਰੂਸ ਦੀ ਜੰਗ ਰੁਕਵਾ ਦਿੱਤੀ, ਪਰ ਵਿਸ਼ਵ ਗੁਰੂ ਨੇ ਜਿਹੜੀ ਆਪਣੀ ਜੰਗ ਸ਼ੁਰੂ ਕੀਤੀ ਉਹ ਮੁਕਾਉਣ ਲਈ ਟਵੀਟ ਆਇਆ ਵਾਸ਼ਿੰਗਟਨ DC ਤੋਂ। ਮਾਲਦੀਵ ਵਰਗਾ ਛੋਟਾ ਜਿਹਾ ਟਾਪੂ, ਉਹਦੀ ਜਿਸ ਲੀਡਰਸ਼ਿਪ ਬਦਲਦੀ ਹੈ ਤੇ ਸਭ ਤੋਂ ਪਹਿਲਾਂ ਛੋਟਾ ਜਿਹਾ ਟਾਪੂ ਆ, ਉਹਨੇ ਸਭ ਤੋਂ ਪਹਿਲਾਂ ਆਰਡਰ ਕੀਤਾ ਕਿ ਇੰਡੀਅਨ ਆਰਮੀ ਨੂੰ ਇੱਥੋਂ ਬਾਹਰ ਕੱਢ ਦਿਓ। ਤੇ ਚੀਨ ਐਡਾ ਮੂਰਖ ਨਹੀਂ ਹੈਗਾ ਵੀ ਉਹਨੇ ਖਰਬਾਂ ਰੁਪਈਏ ਲਾ ਦਿੱਤੇ ਆ ਤੇ ਉਹ ਵੇਟ ਕਰਦਾ ਰਹੇਗਾ ਕਿ ਉਹਦੀ ਜਿਹੜੀ ਸਿਲਕ ਰੂਟ ਆ, ਵਨ ਰੋਡ ਵਨ ਬੈਲਟ ਆ, ਉੱਥੇ ਇੱਕ ਪਾਸੇ ਕਸ਼ਮੀਰ 'ਚ ਰੋਜ਼ ਭਾਰਤ ਤਮਾਸ਼ਾ ਲਾਈ ਜਾਵੇ, ਦੂਸਰੇ ਪਾਸੇ ਪੰਜਾਬ 'ਚੋਂ ਜਿਹੜਾ ਸਿਲਕ ਰੂਟ ਗੁਜ਼ਰ ਰਿਹਾ ਵਾ ਬਾਰਡਰ ਦੇ ਬਿਲਕੁਲ ਨਾਲ, ਉੱਥੇ ਰੋਜ਼ ਤਮਾਸ਼ਾ ਲੱਗਿਆ ਰਹੇ। ਚੀਨ ਹੁਣ ਕੋਸ਼ਿਸ਼ ਕਰੇਗਾ ਕਿ ਉਹ ਸਿਲਕ ਰੂਟ ਨੂੰ ਮਹਿਫੂਜ਼ ਕਰੇ ਤੇ ਉੱਥੇ ਨਵੇਂ ਲੋਕਾਂ ਦੇ ਕੌਮੀ ਕਾਰ ਬਣਨ। ਉਸ ਥਾਂ ਦੇ ਹੁਣ ਟੋਟੇ ਹੋਣਗੇ। ਅਰੁਣਾਚਲ ਪ੍ਰਦੇਸ਼ ਦੇ ਵਿੱਚ ਜਿਹੜੀ ਚਿਕਨ ਨੈਕ ਕੱਟੀ ਜਾਏਗੀ, ਖਾਲਿਸਤਾਨ ਹੋਣ ਚਾਹੇਗਾ ਔਰ ਕਸ਼ਮੀਰ ਆਜ਼ਾਦ ਹੋਵੇਗਾ। ਮੈਂ ਪਹਿਲਾਂ ਲੀਡਰ ਸਾਹਿਬਾਨਾਂ ਨੂੰ ਕਹਿ ਦਿਆਂ ਜਿਨ੍ਹਾਂ ਨੂੰ ਸ਼ਾਇਦ ਬੁਰੀਆਂ ਲੱਗਣ ਵੀ ਜਦੋਂ ਖਾਲਿਸਤਾਨ ਹੋਣ ਚ ਆਇਆ ਮੈਂ ਨਾ ਸਰੋਪਾ ਲੈਣਾ, ਨਾ ਮੈਂ ਟਾਈਟਲ ਲਾਣਾ, ਨਾ ਮੈਂ ਕਿਤੇ ਕੁਝ ਹੋਰ ਲੈਣਾ। ਮੈਨੂੰ ਸਿਰਫ ਇੱਕ ਚੀਜ਼ ਚਾਹੀਦੀ ਵੀ ਖਾਲਿਸਤਾਨ 'ਚ ਮੇਰੀ ਕਬਰ ਹੋਵੇ। ਇਹ ਪੰਥ ਨੋਟ ਕਰ ਲੈ, ਜੇ ਮੈਂ ਮਰ ਗਿਆ ਮੈਨੂੰ ਕਿਤੇ ਮੇਰੇ ਘਰ ਵਾਲਿਆਂ ਨੇ ਦਫਨਾਇਆ ਜਦੋਂ ਖਾਲਿਸਤਾਨ ਹੋਣ ਚ ਆਇਆ ਨਾ, ਤੇ ਮੈਨੂੰ ਮਰੇ ਨੂੰ ਵੀ ਖਾਲਿਸਤਾਨ 'ਚ ਜਾ ਕੇ ਦੱਸਿਓ। ਤੇ ਜਿਹੜੀ ਲੀਡਰਸ਼ਿਪ ਪੰਥ ਦੇ ਵਿੱਚ ਆ ਕੇ ਬਹਿਣ ਨੂੰ ਤਿਆਰ ਨਾ ਹੋਵੇ, ਪੰਥ ਦੇ ਸਵਾਲਾਂ ਦਾ ਜਵਾਬ ਦੇਣ ਨੂੰ ਤਿਆਰ ਨਾ ਹੋਵੇ, ਜਿਹੜੀ ਲੀਡਰਸ਼ਿਪ ਸਧਾਰਨ ਸਿੱਖ ਤੋਂ ਡਰਦੀ ਹੋਵੇ, ਉਹ ਲੀਡਰਸ਼ਿਪ ਪੰਥ ਦੀ ਲੀਡਰਸ਼ਿਪ ਨਹੀਂ ਹੋ ਸਕਦੀ। ਕਿਸੇ ਕਲਟ ਦੀ ਲੀਡਰਸ਼ਿਪ ਹੋ ਸਕਦੀ ਹੈ, ਕਿਸੇ ਕਰਾਊਡ ਦੀ ਲੀਡਰਸ਼ਿਪ ਹੋ ਸਕਦੀ ਆ, ਭੇਡਾਂ ਦੇ ਕਿਸੇ ਵਾੜੇ ਦੀ ਲੀਡਰਸ਼ਿਪ ਹੋ ਸਕਦੀ, ਕੌਮ ਦੀ ਰਹਿਨੁਮਾਈ ਨਹੀਂ ਕਰ ਸਕਦੀ। ਤੇ ਮੈਂ ਉਹਨਾਂ ਨੂੰ ਕਹਿ ਰਿਹਾ ਵੀ ਬੰਦਾ ਜਿਸ ਵੇਲੇ ਜਨਮ ਲੈਂਦਾ ਤੇ ਖਤਰਾ ਉਸ ਵੇਲੇ ਹੀ ਸ਼ੁਰੂ ਹੋ ਜਾਂਦਾ। ਬੰਦਾ ਹਜੇ ਦੁਨੀਆ 'ਚ ਨਹੀਂ ਆਉਂਦਾ ਤੇ ਖਤਰੇ ਉਹਦੇ ਨਾਲ ਹੀ ਆਉਂਦੇ ਆ। ਉਹ ਭਾਈ ਜੇ ਐਡਾ ਖਤਰਾ ਤੇ ਘਰ ਬਹੁ ਤੁਹਾਨੂੰ ਪੰਥ ਨੇ ਕਿਹਾ ਤਾਂ ਨਹੀਂ ਕਿ ਆ ਕੇ ਤੁਸੀਂ ਪੰਥ ਦੀ ਗੱਲ ਕਰੋ। ਆਓ ਮੈਂ ਬੇਨਤੀ ਕਰਾਂਗਾ ਡਾਕਟਰ ਅਖਤਿਆਰ ਚੀਮਾ ਜੋ UNO ਦੇ ਗਲੋਬਲ ਸਟੀਅਰਿੰਗ ਕਮੇਟੀ ਦੇ ਮੈਂਬਰ ਹਨ ਔਰ ਉਹ ਇੰਸਟੀਚਿਊਟ ਫਾਰ ਲੀਡਰਸ਼ਿਪ ਐਂਡ ਕਮਿਊਨਿਟੀ ਡਿਵੈਲਪਮੈਂਟ ਦੇ ਵਿੱਚ ਵੀ ਔਰ UK ਦੇ ਵਿੱਚ ਉਹ ਬਰਗਮਨ ਯੂਨੀਵਰਸਿਟੀ ਦੇ ਫੈਲੋ ਹਨ। ਉਹਨਾਂ ਨੇ ਬਹੁਤ ਹੀ ਉਪਰਾਲਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 3 ਜੋ ਤੁਕਾਂ ਹਨ ਉਹਨਾਂ ਨੂੰ ਰਜਿਸਟਰ ਕਰਾਇਆ। ਬਹੁਤ ਹੀ ਚੰਗੀ ਜੋ ਉਹਨਾਂ ਦੀ ਇਸ ਚੱਲ ਰਹੇ ਸੰਘਰਸ਼ ਤੇ ਪਕੜ ਹੈ। ਬੜੀ ਵਾਰੀ ਉਹਨੂੰ ਆਪਾਂ ਸੁਣਦੇ ਰਹਿੰਦੇ। ਕੱਲ ਪਰਸੋਂ ਵੀ ਉਹਨਾਂ ਦਾ ਮੈਂ ਉਹ ਉਧਰ ਸ਼ਾਇਦ ਵਰਜੀਨੀਆ ਦੇ ਵਿੱਚ ਜਾਂ ਪਤਾ ਨਹੀਂ ਕਿੱਥੇ ਸੀਗਾ, ਮੈਂ ਸੁਣ ਰਿਹਾ ਡਾਕਟਰ ਅਮਰਜੀਤ ਸਿੰਘ ਉਹਨਾਂ ਨੇ ਮੈਨੂੰ ਭੇਜਿਆ ਸੀ ਉਹਨਾਂ ਦਾ ਕਲਿੱਪ। ਉਹਨਾਂ ਦੀ ਬਹੁਤ ਚੰਗੀ ਪਕੜ ਹੈ। ਉਹਨਾਂ ਨੂੰ ਬੇਨਤੀ ਕਰਾਂਗਾ 15 ਮਿੰਟ ਵਾਸਤੇ ਉਹ ਸੰਗਤਾਂ ਦੇ ਸਨਮੁਖ ਹੋਣਗੇ। ਡਾਕਟਰ ਅਖਤਿਆਰ ਚੀਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ। ਮੇਰਾ ਖਿਆਲ ਹੈ ਧੁੱਪ ਨਿਕਲ ਆਈ ਆ, ਠੰਡ ਥੋੜੀ ਘੱਟ ਹੋ ਗਈ ਆ ਤੇ ਜਿਹੜੀ ਸੰਗਤ ਪਿੱਛੇ ਲੰਗਰ ਛਕਦੀ ਹੈ ਮੈਨੂੰ ਉੱਥੋਂ ਫਤਿਹ ਦੀ ਆਵਾਜ਼ ਨਹੀਂ ਆਈ। ਸੋ ਜਿਹੜੀ ਸੰਗਤ ਪਿੱਛੇ ਇਸ ਸ਼ਹੀਦੀ ਸਮਾਗਮ ਨੂੰ ਲੰਗਰ ਸਮਾਗਮ ਬਣਾਈ ਬੈਠੀ ਆ ਉਹਨੂੰ ਬੇਨਤੀ ਆ ਕਿ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਨੇ ਮੇਰੇ 15 ਮਿੰਟਾਂ 'ਚ 5 ਮਿੰਟ ਆਪ ਹੀ ਲੈ ਲਏ ਆ। ਸੋ ਮੈਂ ਸਮਝਦਾ ਕਿ ਸ਼ਾਇਦ ਮੇਰੇ ਕੋਲ 20 ਮਿੰਟ ਆ। ਅੱਜ ਈਦ ਦਾ ਦਿਹਾੜਾ ਵਾ। ਮੁਸਲਮਾਨ ਅੱਜ ਪੂਰੀ ਦੁਨੀਆ ਭਰ 'ਚ ਈਦ ਮਨਾ ਰਹੇ ਆ ਤੇ ਮੇਰੇ ਘਰ ਵਾਲੇ ਕਹਿੰਦੇ ਆ ਵੀ ਤੁਸੀਂ ਪਿਛਲੀ ਈਦ ਤੇ ਵੀ ਘਰ ਨਹੀਂ ਸੀ ਤੇ ਇਸ ਈਦ ਤੇ ਵੀ ਤੁਸੀਂ ਘਰ ਨਹੀਂ ਹੋਣਾ। ਮੈਂ ਕਿਹਾ ਮੇਰੀ ਈਦ ਉਦਨ ਹੋਣੀ ਆ ਜਦੋਂ ਖਾਲਿਸਤਾਨ ਹੋਣ ਚਾਹਣਾ, ਉਨੀ ਦੇਰ ਮੇਰੀ ਈਦ ਕੋਈ ਈਦ ਨਹੀਂ ਹੈਗੀ।
ਮੇਰੇ ਕੁਝ ਮਿੱਤਰ ਪੁੱਛਣ ਲੱਗ ਪਏ ਵੀ ਤੁਸੀਂ ਤੇ ਫਿਰ ਚੱਲੇ ਆ। ਮੈਂ ਕਿਹਾ ਅਸੀਂ ਜਿਹੜਾ ਮੁਸਲਮਾਨ ਭਾਈਚਾਰਾ ਉਹ ਈਦ ਕਾਹਦੀ ਮਨਾਉਣਾ? ਕੁਰਬਾਨੀ ਦੀ, ਸ਼ਹਾਦਤ ਦੀ। ਕਿਉਂਕਿ ਜਿਹੜੀ ਸਾਡੀ ਇਬਰਾਹਿਮਿਕ ਫੇਥ ਦੀ ਟ੍ਰੈਡੀਸ਼ਨ ਆ, ਉਹਦੇ ਜਿਹੜੀ ਇਹ ਈਦ ਮਨਾਈ ਜਾਂਦੀ ਆ ਉਹ ਪ੍ਰੋਫਿਟ ਇਬਰਾਹਿਮ ਨੂੰ ਯਾਦ ਕਰਕੇ ਮਨਾਈ ਜਾਂਦੀ ਆ। ਕੁਰਾਨ ਦੇ ਵਿੱਚ ਆ ਤੇ ਇਬਰਾਹਿਮਿਕ ਟ੍ਰੈਡੀਸ਼ਨ 'ਚ ਆ ਵੀ ਰੱਬ ਨੇ ਪੈਗੰਬਰ ਇਬਰਾਹੀਮ ਨੂੰ, ਜਿਹਨੂੰ ਇਬਰਾਹਿਮ ਕਹਿੰਦੇ, ਉਹਨੂੰ ਕਿਹਾ ਵੀ ਜੇ ਤੂੰ ਮੇਰੇ ਨਾਲ ਪਿਆਰ ਕਰਨਾ ਤੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਆਪਣੇ ਮੁੰਡੇ ਨੂੰ ਵਾਰ ਦੇ, ਇਹਨੂੰ ਕੁਰਬਾਨ ਕਰ ਦੇ। ਇਬਰਾਹਿਮ ਨੇ ਜਾਂ ਇਬਰਾਹੀਮ ਨੇ ਉਸ ਗੱਲ ਤੇ ਪਹਿਰਾ ਦਿੱਤਾ ਤੇ ਆਪਣੇ ਪੁੱਤਰ ਇਸਮਾਈਲ ਨੂੰ ਲੈ ਕੇ ਕੁਰਬਾਨ ਕਰਨ ਟੁਰ ਪਿਆ। ਐਜ਼ ਪਰ ਦ ਇਸਲਾਮਿਕ ਟ੍ਰੈਡੀਸ਼ਨ ਵੀ ਰੱਬ ਨੇ ਜਦੋਂ ਉਹ ਛੁਰੀ ਫੇਰਨ ਲਗਾ ਤੇ ਉਹਦੇ ਥਾਂ ਇੱਕ ਬੱਕਰਾ ਰੱਖ ਦਿੱਤਾ ਤੇ ਛੁਰੀ ਬੱਕਰੇ ਦੇ ਗਲ ਤੇ ਫੇਰ ਗਈ ਤੇ ਉਹਦੀ ਯਾਦ ਮੁਸਲਮਾਨ ਮਨਾਉਂਦੇ। ਮੈਂ ਕਿਹਾ ਤੁਸੀਂ ਤੇ ਇਸ ਗੱਲ ਦੀ ਯਾਦ ਮਨਾਉਂਦੇ ਹੋ, ਮੈਂ ਉਸ ਗੁਰੂ ਨੂੰ ਯਾਦ ਕਰਨ ਚੱਲਾ ਵਾਂ ਜਿਨੇ ਆਮ ਮਨੁੱਖਤਾ ਲਈ ਕੁਰਬਾਨੀ ਦਿੱਤੀ। ਭਾਈ ਸਾਹਿਬ ਮੇਰੇ ਤੋਂ ਪਹਿਲਾਂ ਬੋਲ ਰਹੇ ਸੀ, ਅਸੀਂ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਨੂੰ ਯਾਦ ਕਰਦੇ ਹਾਂ ਤੇ ਅਸੀਂ ਚੰਦੂ ਤੱਕ ਗੱਲ ਸੀਮਤ ਕਰ ਦਿੰਦੇ ਹਾਂ। ਮੈਂ ਇੱਥੇ ਅੱਜ ਕੱਲ੍ਹ ਵੈਸੇ ਕਈ ਬੰਦੇ ਆ ਜਿਨ੍ਹਾਂ ਨਾ ਹਿਸਟਰੀ ਪੜ੍ਹੀ ਨਾ ਕਦੇ ਹਿਸਟੋਰੀਓਗ੍ਰਾਫੀ ਪੜ੍ਹੀ, ਆਪਣੇ ਆਪ ਨੂੰ ਹਿਸਟੋਰੀਅਨ ਕਹਿੰਦੇ। ਮੈਂ ਐਮਫਿਲ ਮੇਰਾ ਹਿਸਟਰੀ 'ਚ ਹੈ, ਕੋਈ ਹਿਸਟਰੀ ਦਾ ਆਪਣੇ ਆਪ ਨੂੰ ਸਟੂਡੈਂਟ ਕਹਿਣਾ। ਗੁਰੂ ਸਾਹਿਬ ਦੀ ਸ਼ਹੀਦੀ ਐਡਾ ਵੱਡਾ ਮੈਸੇਜ ਹੈ ਹਿਊਮੈਨਿਟੀ ਲਈ। ਗੁਰੂ ਸਾਹਿਬ ਦੀ ਸ਼ਹੀਦੀ ਚੰਦੂ ਤੱਕ ਸੀਮਤ ਨਾ ਕਰਿਆ ਕਰੋ। ਮੈਂ ਬਹੁਤ ਪਹਿਲਾਂ ਡਾਕਟਰ ਪ੍ਰੀਤਪਾਲ ਇੱਥੇ ਬੈਠੇ ਆ, ਮਹਾਰਾਜ ਦੇ ਸ਼ਹੀਦੀ ਸਮਾਗਮ 'ਚ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਦੇ ਸਾਹਮਣੇ ਕਿਹਾ ਸੀ, ਉੱਥੇ ਦੀ ਏਜੰਸੀਆਂ ਕਿਹਾ ਵੀ ਇਹ ਪੇਪਰ ਪੜ੍ਹਨ ਨਹੀਂ ਦੇਣਾ, ਕਿਉਂਕਿ ਜਹਾਂਗੀਰ ਨੇ ਆਪਣੀ ਆਤਮ ਕਥਾ ਤੁਸਕੇ ਜਹਾਂਗੀਰੀ 'ਚ ਗੁਰੂ ਸਾਹਿਬ ਦੀ ਸ਼ਹੀਦੀ ਬਾਰੇ ਲਿਖਿਆ ਵਾ। ਉਹਦੇ 'ਚੋਂ ਕਲੀਅਰਲੀ ਲਿਖ ਰਿਹਾ ਵਾ ਕਿ ਸਿਰਫ ਉਸ ਵੇਲੇ ਸਿੱਖ ਤਾਂ ਹੈ ਨਹੀਂ ਸੀ, ਕਿ ਬਹੁਤ ਸਾਰੇ ਹਿੰਦੂ ਜਿੱਥੇ ਗੁਰੂ ਸਾਹਿਬ ਦੇ ਲਈ ਸ਼ਰਧਾ ਰੱਖਦੇ ਉੱਥੇ ਮੁਸਲਮਾਨ ਵੀ ਸ਼ਰਧਾ ਰੱਖਣ ਲੱਗ ਪਏ ਆ। ਜਹਾਂਗੀਰ ਬਾਦਸ਼ਾਹ ਨੂੰ ਆਪਣੀ ਅਥਾਰਟੀ, ਗੁਰੂ ਸਾਹਿਬ ਦੀ ਅਥਾਰਟੀ ਦੇ ਸਾਹਮਣੇ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ। ਉਹਨੂੰ ਆਪਣਾ ਰਾਜ ਗੁਰੂ ਸਾਹਿਬ ਦੇ ਸਾਹਮਣੇ ਬਹੁਤ ਛੋਟਾ ਨਜ਼ਰ ਆ ਰਿਹਾ, ਕਿਉਂਕਿ ਜਹਾਂਗੀਰ ਬਾਦਸ਼ਾਹ ਜਿਹੜਾ ਵਾ ਉਹ ਜੋਧਾਬਾਈ ਦਾ ਪੁੱਤਰ ਆ। ਜਹਾਂਗੀਰ ਬਾਦਸ਼ਾਹ ਅਕਬਰ ਦਾ ਪੁੱਤਰ ਆ। ਅਕਬਰ ਮੁਸਲਮਾਨ ਨਹੀਂ, ਅਕਬਰ ਨੇ ਆਪਣਾ ਧਰਮ ਚਲਾਇਆ ਹੈ। ਉਸ ਧਰਮ ਦਾ ਨਾਂ ਦੀਨ-ਏ ਇਲਾਹੀ ਹੈ। ਉਹ ਧਰਮ ਇਸਲਾਮ ਦਾ ਪੈਰੋਕਾਰ ਨਹੀਂ। ਉਹਦੀ ਮਾਂ ਹਿੰਦੂ ਆ। ਉਹਦਾ ਪਿਓ ਕਹਿੰਦਾ ਕਿ ਮੈਂ ਜ਼ਿੱਲੇ ਇਲਾਹੀ ਆ, ਮੈਂ ਰੱਬ ਦਾ ਸਾਇਆ ਵਾਂ ਦੁਨੀਆ ਦੇ ਉੱਤੇ। ਤੇ ਜਦੋਂ ਅਕਬਰ ਜਾਂਦਾ ਤੇ ਉਹਦੇ ਬਾਅਦ ਜਹਾਂਗੀਰ ਵੀ ਜ਼ਿੱਲੇ ਇਲਾਹੀ ਬਣ ਕੇ ਬਹਿ ਜਾਂਦਾ ਵੀ ਮੈਂ ਦੁਨੀਆ ਤੇ ਰੱਬ ਦਾ ਸਾਇਆ ਵਾਂ। ਧਰਮ ਇਸਲਾਮ ਨੂੰ ਲੈ ਲਓ, ਤੌਹੀਦ ਦੀ ਗੱਲ ਕਰ ਲਓ, ਕੋਈ ਰੱਬ ਦਾ ਸਾਇਆ ਨਹੀਂ ਬਣ ਸਕਦਾ। ਰੱਬ ਰੱਬ ਹੀ ਹੈ। ਔਰ ਗੁਰੂ ਸਾਹਿਬ ਦੀ ਸ਼ਹੀਦੀ ਨੇ ਸਾਬਤ ਕੀਤਾ ਕਿ ਮੈਂ ਸਿਰਫ ਇੱਕ ਅਕਾਲ ਪੁਰਖ ਦੇ ਸਾਹਮਣੇ ਝੁਕਾਂਗਾ, ਤੇਰੇ ਸਾਹਮਣੇ ਨਹੀਂ ਝੁਕਦਾ, ਨਾ ਹੀ ਤੇਰੀ ਬਾਦਸ਼ਾਹੀ ਨੂੰ ਕੁਝ ਸਮਝਦਾ। ਜਿਹੜਾ ਗੁਰੂ ਸਾਹਿਬ ਨੇ ਕਿਹਾ ਨਾ, ਤੇਰਾ ਕੀਆ ਮਿੱਠਾ ਲਾਗੇ, ਉਹਨਾਂ ਦੀ ਇਹ ਸ਼ਹੀਦੀ ਅਕਾਲ ਪੁਰਖ ਨੂੰ ਸਮਰਪਿਤ ਸੀ। ਉਸ ਜ਼ਮਾਨੇ 'ਚ ਜਦੋਂ ਇੱਕ ਹਿੰਦੂ ਮਾਂ ਦਾ ਤੇ ਦੀਨ-ਏ ਇਲਾਹੀ ਦੇ ਪੈਰੋਕਾਰ ਅਕਬਰ ਬਾਦਸ਼ਾਹ ਦਾ ਪੁੱਤਰ ਜਹਾਂਗੀਰ ਹਿੰਦੁਸਤਾਨ ਤੇ ਰਾਜ ਕਰਦਾ ਸੀ। ਇਹਨਾਂ ਸ਼ਹੀਦੀਆਂ ਦਾ ਕੋਈ ਦੇਣ ਦੇ ਸਕਦੇ ਹੋ? ਇੱਥੇ ਕੋਈ ਬੱਕਰਾ ਨਹੀਂ ਆਇਆ ਛੁਰੀ ਦੇ ਥੱਲੇ। ਜਦੋਂ ਮਾਤਾ ਗੁਜਰੀ ਦੇ ਲਾਲ ਪੰਥ ਦੇ ਉੱਤੋਂ ਵਾਰੇ ਗਏ, ਉੱਥੇ ਕੋਈ ਬੱਕਰਾ ਨਹੀਂ ਆਇਆ। ਉਹ ਸ਼ਹੀਦੀ ਸੀ ਤੁਹਾਡੇ ਲਈ, ਤੁਹਾਡੀ ਹੋਂਦ ਲਈ ਤੇ ਇਨਸਾਨੀਅਤ ਲਈ। ਇਹੋ ਜਿਹੀ ਸ਼ਹੀਦੀ ਹੋਰ ਇਨਸਾਨਾਂ ਦੇ ਕਿਤੇ ਨਜ਼ਰ ਨਹੀਂ ਆਉਂਦੀ ਇਤਿਹਾਸ ਦੇ ਵਿੱਚ। ਉਹਨਾਂ ਸ਼ਹੀਦਾਂ ਨੂੰ ਆਪਾਂ ਅੱਜ ਯਾਦ ਕਰਨ ਲਈ ਬੈਠੇ ਹਾਂ। ਔਰ ਉਹਨਾਂ ਸ਼ਹੀਦਾਂ ਦੀ ਰਾਹ ਤੇ ਚੱਲਦਿਆਂ ਹੋਈ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਤੇ ਸਾਡੇ ਸਾਰੇ ਸਿੰਘਾਂ ਨੇ ਦਰਬਾਰ ਸਾਹਿਬ ਤੋਂ ਲਈ ਦਰਬਾਰ ਸਾਹਿਬ ਨੂੰ ਦੁਨੀਆ ਦੇ ਉਸ ਸਥਾਨ ਤੇ ਖੜਾ ਕਰ ਦਿੱਤਾ ਕਿ ਕੱਲ ਅਸੀਂ ਇਸ ਸਮੇਂ ਬਿਲਕੁਲ ਇਸ ਟਾਈਮ ਤੇ ਯੂਨਾਈਟਿਡ ਸਟੇਟਸ ਕਾਂਗਰਸ ਦੇ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਸਾਂ। ਯੂਨਾਈਟਿਡ ਸਟੇਟਸ ਕਾਂਗਰਸ ਜਿਹੜਾ ਇਸ ਮੁਲਕ ਦਾ ਪਾਰਲੀਮੈਂਟ ਹੈ, ਇਸ ਮੁਲਕ ਦਾ ਪਾਰਲੀਮੈਂਟ ਜਿਹੜਾ ਦੁਨੀਆ ਦਾ ਸਭ ਤੋਂ ਪ੍ਰਭਾਵਸ਼ਾਲੀ ਪਾਰਲੀਮੈਂਟ ਹੈ, ਜਿੱਥੇ ਦੁਨੀਆ ਦੇ ਫੈਸਲੇ ਹੁੰਦੇ ਨੇ, ਉੱਥੇ ਦੀ ਕਾਂਗਰਸ ਦੇ ਵਿੱਚ ਇਹਨਾਂ ਸਾਰਿਆਂ ਸ਼ਹੀਦਾਂ ਦੀ ਲਈ ਅਰਦਾਸ ਹੋਈ। ਸਮੂਹ ਸ਼ਹੀਦਾਂ ਨੂੰ ਭਾਈ ਸਾਹਿਬ ਨੇ ਸਪੀਕਰ ਦੀ ਮੌਜੂਦਗੀ 'ਚ, ਇਸ ਮੁਲਕ ਦੇ ਕਾਂਗਰਸਮੈਨਾਂ ਦੀ ਮੌਜੂਦਗੀ ਦੇ ਵਿੱਚ ਉਹਨਾਂ ਸਭ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਹ ਛੋਟੀ ਜਿਹੀ ਗੱਲ ਨਹੀਂ। ਇੱਕ ਕੱਲ ਉਹ ਭਾਰਤ ਸਰਕਾਰ ਜਿਹਨੇ 41 ਸਾਲ ਲਾਏ ਇਹ ਭੰਡੀ ਪ੍ਰਚਾਰ ਕਰਦਿਆਂ ਕਿ ਇਹ ਵੱਖਵਾਦੀ ਸੀ, ਇਹ ਅੱਤਵਾਦੀ ਸੀ, ਇਹ ਟੈਰਰਿਸਟ ਸੀ, ਉਹ ਸਾਰੇ ਦੇ ਸਾਰੇ ਦੇ ਮੂੰਹ ਤੇ ਕੱਲ ਉਸ ਵੇਲੇ ਚੰਡ ਪਈ ਜਦੋਂ ਕੱਲ ਇਸ ਦੇਸ਼ ਦੇ ਕਾਂਗਰਸਮੈਨਾਂ ਨੇ ਸਾਡੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਦੁਨੀਆ ਦੀ ਸਭ ਤੋਂ ਵੱਡੀ ਪਾਰਲੀਮੈਂਟ ਯੂਨਾਈਟਿਡ ਸਟੇਟਸ ਕਾਂਗਰਸ ਦੇ ਵਿੱਚ ਕੱਲ ਤੱਕ
ਖਾਲਸਾ ਪੰਥ ਉਸ ਕਾਂਗਰਸ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਦਾ ਨਾਰਾ ਲਾਉਂਦਾ ਸੀ। ਅੱਜ ਮਹਾਰਾਜ ਨੇ ਉਹਨਾਂ ਲੋਕਾਂ ਦੀ ਮਿਹਨਤ ਦੀ ਸਦਕਾ ਅਮਰੀਕਨ ਸਿੱਖ ਕਾਕਸ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਨੇ ਜਿਹੜੀ 12 ਸਾਲ ਲੌਬਿੰਗ ਕੀਤੀ ਹੈ, 13 ਸਾਲ ਨਿਸ਼ਕਾਮਤਾ ਦੇ ਨਾਲ, ਗੁਰੂ ਸਾਹਿਬ ਦੀ ਕਿਰਪਾ ਸਦਕਾ ਕੱਲ ਮੈਂ ਕਾਂਗਰਸ ਖਲੋ ਕੇ ਖਾਲਿਸਤਾਨ ਜ਼ਿੰਦਾਬਾਦ ਦਾ ਨਾਰਾ ਲਾ। ਸਮਾਂ ਦੂਰ ਨਹੀਂ ਜਦੋਂ ਪੂਰੀ ਦੁਨੀਆ 'ਚ ਖਾਲਿਸਤਾਨ ਜ਼ਿੰਦਾਬਾਦ ਹੋਏਗਾ। ਜਿਹੜੇ ਉਹ ਲੋਕ ਜਿਨ੍ਹਾਂ ਨੇ, ਮੈਂ ਅੱਗੇ ਵੀ ਆਪਣੇ ਕਈ ਵਾਰੀ ਆਪ ਜੀ ਨੂੰ ਬੇਨਤੀ ਕੀਤੀ ਹੈ ਵੀ ਜਿਹੜਾ ਝੂਠਾ ਜਿਹਾ ਇੱਕ ਨੈਰੇਟਿਵ ਬਣਿਆ ਹੋਇਆ ਨਾ ਦੁਨੀਆ ਦੇ ਵਿੱਚ ਕਿ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ। ਹਿੰਦੁਸਤਾਨ ਕਦੇ ਆਜ਼ਾਦ ਨਹੀਂ ਸੀ ਹੋਇਆ, ਉੱਥੇ ਸਿਰਫ ਟ੍ਰਾਂਸਫਰ ਆਫ ਪਾਵਰ ਹੋਈ ਸੀ। ਉਹ ਟ੍ਰਾਂਸਫਰ ਆਫ ਪਾਵਰ ਦੁਨੀਆ ਦੇ ਜਿਹੜੇ 100 ਦੇਸ਼ਾਂ 'ਚ ਹੋਈ ਆ, ਉਹ ਇਸ ਮੁਲਕ ਨੇ ਕਰਾਈ ਸੀ। ਮਾਰਸ਼ਲ ਪਲਾਨ ਦੇ ਕੇ ਸੈਕੰਡ ਵਰਲਡ ਵਾਰ ਦੇ ਬਾਅਦ ਦੁਨੀਆ ਨੂੰ ਮਜਬੂਰ ਕੀਤਾ ਕਿ ਦੁਨੀਆ ਨੂੰ ਡੀਕਲੋਨਲਾਈਜ਼ ਕਰੋ, ਉੱਥੇ ਨਵੇਂ ਦੇਸ਼ ਹੋਣ ਚਾਹੇ। ਉਹ ਹਿੰਦੁਸਤਾਨ ਦਾ ਬਟਵਾਰਾ ਕਰ, ਉਹ ਜਿਨ੍ਹਾਂ ਨੇ ਪਾਕਿਸਤਾਨ ਬਣਵਾਇਆ, ਉਹ ਜਿਨ੍ਹਾਂ ਨੇ ਅਫਰੀਕਾ 'ਚ ਦੇਸ਼ ਬਣਾਇਆ, ਤੁਹਾਡੇ ਨਾਲ ਖੜੇ ਨੇ। ਔਰ ਉਹ ਸਮਾਂ ਦੂਰ ਕੌਮੀ ਕਾਰ ਖਾਲਸਾ ਨੇ ਹਲ ਵਾਇਆ ਵਾ, ਉਹ ਕਦੇ ਵੀ ਤਬਾਹ ਕੋਈ ਕਬਜ਼ਾ ਨਹੀਂ ਕਰ ਸਕਦਾ। ਉੱਥੇ ਜੇ ਰਾਜ ਆ ਸਕਦਾ ਤੇ ਸਿਰਫ ਖਾਲਸਾ ਪੰਥ ਦਾ ਰਾਜ ਆਏਗਾ, ਹੋਰ ਕਿਸੇ ਦਾ ਰਾਜ ਕਦੇ ਸਥਾਪਿਤ ਨਹੀਂ ਹੋਣਾ। ਆਪਾਂ ਥੋੜਾ ਜਿਹਾ ਇਸ ਪਾਸੇ ਧਿਆਨ ਦਈਏ। ਅੱਜ ਬੰਦੇ ਕਹਿੰਦੇ ਆ ਵੀ ਇੰਡੀਆ ਦੁਨੀਆ, ਮੈਂ ਕੁਛ ਸ਼ਹੀਦੀ ਦੀ ਗੱਲ ਤਾਂ ਮੈਂ ਕੀਤੀ ਆ, ਪਰ ਮੈਂ ਹਾਲ ਦੀ ਘੜੀ 'ਚ ਅਸੀਂ ਕਿੱਥੇ ਖੜੇ ਆ ਇਹਦਾ ਜ਼ਿਕਰ ਕਰਾਂ, ਕਿਉਂਕਿ ਸ਼ਹੀਦੀਆਂ ਬਾਰੇ, 84 ਬਾਰੇ ਬਹੁਤ ਕੁਝ ਲਿਖਿਆ ਗਿਆ, ਬਹੁਤ ਕੁਝ ਬੋਲਿਆ ਗਿਆ। ਆਪਣੇ ਮਨ 'ਚ ਅੱਜ ਕੱਲ੍ਹ ਗੋਦੀ ਮੀਡੀਆ ਇਹ ਵੀ ਪਾ ਰਿਹਾ ਵੀ ਇੰਡੀਆ ਦੁਨੀਆ ਦੀ ਚੌਥੀ ਵੱਡੀ ਇਕਨੋਮੀ ਬਣ ਗਈ ਆ। ਜਾਪਾਨ ਨੂੰ ਅਸਾਂ ਜਿਹੜਾ ਵਾ ਉਹ ਪਿੱਛੇ ਛੱਡ ਦਿੱਤਾ ਵਾ। ਜ਼ਰਾ ਇੰਡੀਆ ਦਾ ਪਾਵਰਟੀ ਇੰਡੈਕਸ ਵੇਖੋ। ਦੁਨੀਆ ਦੇ ਵਿੱਚ ਇੰਡੀਆ ਇਸ ਵੇਲੇ ਜਿੱਥੇ ਲੋਕਾਂ ਦੇ ਕੋਲ ਖਾਣ ਨੂੰ ਨਹੀਂ 5ਵੇਂ ਨੰਬਰ ਤੇ ਆ। ਪਾਵਰਟੀ ਇੰਡੈਕਸ ਦੇ ਵਿੱਚ ਇੰਡੀਆ ਅੱਜ 5ਵੇਂ ਨੰਬਰ ਤੇ ਆ। ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਅਸੀਂ GDP 'ਚ ਦੁਨੀਆ ਦੀ ਚੌਥੀ ਵੱਡੀ ਇਕਨੋਮੀ ਆ, ਦੂਸਰੇ ਪਾਸੇ ਗੁਰਬਤ ਦੇ ਵਿੱਚ ਤੁਸੀਂ 5ਵੇਂ ਨੰਬਰ ਤੇ ਹੋ। ਉੱਥੇ ਸਿਰਫ ਅੰਬਾਨੀ ਅਡਾਨੀ ਜਿਹੜੇ ਆ ਉਹਨਾਂ ਕੋਲ ਪੈਸਾ ਵਾ, ਉਹਨਾਂ ਦੇ ਕੋਲ ਪੈਸਾ ਵਾ। ਸਧਾਰਨ ਬੰਦੇ ਦਾ ਜੀਣਾ ਜਿਹੜਾ ਵਾ ਉਹ ਹਰਾਮ ਹੋਇਆ ਉੱਥੇ। ਉਹ ਸਧਾਰਨ ਬੰਦੇ ਨੂੰ ਜੇ ਹਿੰਦੁਸਤਾਨ 'ਚ, ਜੇ ਪੰਜਾਬ 'ਚ ਕੁਛ ਪ੍ਰਾਪਤ ਹੋਣਾ ਵਾ ਤੇ ਉਹ ਖਾਲਸਾ ਰਾਜ ਦੇ ਹੇਠ ਹੋਣਾ, ਕਿਉਂਕਿ ਉਹ ਖਾਲਸਾ ਰਾਜ ਸੀ ਬੰਦਾ ਸਿੰਘ ਬਹਾਦਰ ਦੇ ਹੇਠ, ਜਿਨੇ ਪੰਜਾਬ ਦੇ ਆਮ ਗਰੀਬ ਕਿਸਾਨਾਂ ਦੇ ਵਿੱਚ ਜ਼ਮੀਨਾਂ ਵੰਡੀਆਂ ਸਨ। ਜਦੋਂ ਪੰਜਾਬ ਸੋਨੇ ਦੀ ਚਿੜੀ ਸੀ, ਜਦੋਂ ਪੰਜਾਬ ਦੀ ਇਕਨੋਮੀ ਤੇ ਕਰੰਸੀ ਇੰਗਲੈਂਡ ਦੀ ਕਰੰਸੀ ਨਾਲ ਮੁਕਾਬਲਾ ਕਰਦੀ ਸੀ। ਇਹ ਜਿਹੜੀ ਚੌਥੀ ਇਕਨੋਮੀ ਹੈ, ਇਹਨੇ ਲੋਕਾਂ ਨੂੰ ਭੁੱਖਿਆ ਮਾਰ ਦੇਣਾ, ਕਿਉਂਕਿ ਇਹ ਜਿਹੜੇ ਪੂੰਜੀਵਾਦੀ ਆ, ਇਹ ਲੋਕਾਂ ਦੀ ਮਿਜ਼ਰੀਜ਼ ਦੇ ਉੱਤੇ ਲੋਕਾਂ ਕੋਲ ਪੈਸਾ ਖਿੱਚ ਕੇ ਆਪਣੀ ਤਿਜੋਰੀਆਂ 'ਚ ਭਰਨ ਵਾਲੇ ਆ। ਜੇ ਉੱਥੇ ਖਾਲਸਾ ਰਾਜ ਕਾਇਮ ਨਾ ਹੋਇਆ ਤੇ ਇਹ ਲੋਕ ਭੁੱਖੇ ਮਰ ਜਾਣਗੇ। ਫਿਰ ਇਹ ਵੀ ਗੱਲ ਕਰੀਏ ਕਿ ਮੋਦੀ ਨੇ ਸੋਚਿਆ ਵੀ ਅਸੀਂ ਹੁਣ ਇਸਰਾਈਲ ਬਣ ਜਾਈਏ। ਜਿਸ ਤਰ੍ਹਾਂ ਨੇਤਨਯਾਹੂ ਅੱਜ ਕੱਲ੍ਹ ਇੱਧਰ ਉੱਧਰ ਮਿਜ਼ਾਈਲ ਮਾਰੀ ਫਿਰਦਾ ਵਾ, ਮੈਂ ਵੀ ਮਾਰਾਂਗਾ, ਮੈਨੂੰ ਕਿਸੇ ਨੇ ਕੁਛ ਨਹੀਂ ਕਹਿਣਾ। ਵੈਸੇ ਇਸਰਾਈਲ ਵਾਲਾ ਜਿਹੜਾ ਉਹਨਾਂ ਦਾ ਲੀਡਰ ਆ ਉਹ ਸਿਆਣਾ ਵਾ। ਉਹਨੇ ਪਹਿਲਾਂ ਤੇ ਡੋਨਲਡ ਟਰੰਪ ਨੂੰ ਇਸ ਗੱਲ ਤੇ ਲਾਉਣ ਦੀ ਕੋਸ਼ਿਸ਼ ਕੀਤੀ ਕਿ ਤੂੰ ਈਰਾਨ ਦੇ ਪਾਸੇ ਹਮਲਾ ਕਰ ਤਾਂ ਕਿ ਦੁਨੀਆ ਦਾ ਜੋ ਕੁਛ ਮੈਂ ਗਜ਼ਾ 'ਚ ਮੁਸਲਮਾਨਾਂ ਦੀ ਜੈਨੋਸਾਈਡ ਕਰ ਰਿਹਾ ਉਹਨੂੰ ਦੁਨੀਆ ਦੀ ਨਜ਼ਰ ਹਟ ਜਾਏ। ਪਰ ਅਮਰੀਕਨ ਐਸਟੈਬਲਿਸ਼ਮੈਂਟ ਐਡੀ ਮੂਰਖ ਨਹੀਂ ਹੈਗੀ। ਉਹਨਾਂ ਤੇ ਉਹਦੀ ਗੱਲ ਦੇ ਵਿੱਚ ਕੋਈ, ਉਹਨਾਂ ਕਿਹਾ ਵੀ ਤੂੰ ਚੱਲ ਕੇ ਹਮਲਾ ਕਰ, ਅਸੀਂ ਤੇਰਾ ਸਾਥ ਦੇਵਾਂਗੇ। ਆਪ ਹੀ ਇਸ ਪੰਗੇ 'ਚ ਨਹੀਂ ਪਏ। ਪਰ ਇੱਕ ਬਹੁਤ ਹੀ ਸਿਆਣਾ ਵਿਸ਼ਵ ਗੁਰੂ ਜਿਹੜਾ ਭਾਰਤ ਦੇ ਵਿੱਚ ਨਵਾਂ ਜੰਮਿਆ ਵਾ, ਉਹ ਇਸ ਗੱਲ ਤੇ ਖਲੋ ਗਿਆ ਕਿ ਮੈਂ ਪੰਗਾ ਲੈਣਾ ਤਾਂ ਕਿ ਤੇਰੀ ਜੈਨੋਸਾਈਡ ਵੱਲੋਂ ਲੋਕਾਂ ਦੀ ਨਜ਼ਰ ਹਟ ਜਾਏ, ਮੈਂ ਪਾਕਿਸਤਾਨ ਤੇ ਹਮਲਾ ਕਰਨਾ। ਹਮਲਾ ਕੀਤਾ। ਵਿਸ਼ਵ ਗੁਰੂ ਦੇ ਬਾਰੇ ਗੋਦੀ ਮੀਡੀਆ ਕਹਿੰਦਾ ਸੀ ਵੀ ਇਹਨੇ ਯੂਕਰੇਨ ਤੇ ਰੂਸ ਦੀ ਜੰਗ ਰੁਕਵਾ ਦਿੱਤੀ, ਪਰ ਵਿਸ਼ਵ ਗੁਰੂ ਨੇ ਜਿਹੜੀ ਆਪਣੀ ਜੰਗ ਸ਼ੁਰੂ ਕੀਤੀ ਉਹ ਮੁਕਾਉਣ ਲਈ ਟਵੀਟ ਆਇਆ ਵਾਸ਼ਿੰਗਟਨ DC ਤੋਂ। ਆਪਣੀ ਜੰਗ ਦਾ ਫੈਸਲਾ ਨਹੀਂ ਕਰ ਸਕਿਆ, ਲੋਕਾਂ ਦੀ ਜੰਗ ਦਾ ਫੈਸਲਾ ਕਰ ਰਿਹਾ। ਇਹ ਉਹੀ ਵਰਤਾਰਾ ਵਾ ਜਿਹੜਾ ਨਾਜ਼ੀ ਜਰਮਨੀ 'ਚ ਵਰਤਿਆ ਗਿਆ। ਜਦੋਂ ਨਾਜ਼ੀਆਂ ਨੇ ਹਮਲਾ ਸ਼ੁਰੂ ਕੀਤਾ ਨਾ ਰਸ਼ੀਆ ਦਾ, ਤੇ ਜਿਹੜਾ ਉਹਨਾਂ ਦਾ ਪ੍ਰੋਪੇਗੈਂਡਾ ਮਿਸ਼ਨ ਸੀ ਉਹ ਇਹੀ ਕਹਿੰਦਾ ਸੀ ਕਿ ਅਸੀਂ ਇੱਥੇ ਪਹੁੰਚ ਗਏ, ਅਸੀਂ ਰੂਸ ਦੇ ਬਿਲਕੁਲ, ਅਸੀਂ ਰਸ਼ੀਆ ਦੇ ਵਿੱਚ ਸੈਕੰਡ ਵਰਲਡ ਵਾਰ ਦੇ ਬਿਲਕੁਲ ਨੇੜੇ ਪਹੁੰਚ ਗਏ ਆ। ਪਰ ਜਦੋਂ ਉੱਥੋਂ ਜਰਮਨ ਫੌਜੀਆਂ ਦੀਆਂ ਲਾਸ਼ਾਂ ਸ਼ੁਰੂ ਹੋਈਆਂ ਤੇ ਫਿਰ ਜਿਸ ਵੇਲੇ ਜਰਮਨੀ ਦਾ ਕਲੈਪਸ ਹੋਇਆ ਤਾਂ ਲੋਕਾਂ ਨੂੰ ਪਤਾ ਲੱਗਾ ਕਿ ਇਹ ਸਭ ਝੂਠ ਸੀ, ਇਹ ਸਭ ਪ੍ਰੋਪੇਗੈਂਡਾ ਸੀ।
ਨਰਿੰਦਰ ਮੋਦੀ ਲੋਕਾਂ ਦੀ ਜੰਗ ਬੰਦ ਕਰਾਂਦਾ ਇੰਨੀਆਂ ਕੋ ਜੰਗਾਂ ਛੇੜ ਬੈਠਾ। ਇਹਨੂੰ ਉਦੋਂ ਪਤਾ ਲੱਗਣਾ ਜਿੱਦਣ 7 ਸਿਸਟਰ ਵੱਖ ਹੋ ਜਾਣੀਆਂ, ਜਦ ਕਸ਼ਮੀਰ ਨੂੰ ਆਜ਼ਾਦੀ ਮਿਲ ਜਾਣੀ, ਔਰ ਜਿੱਦਣ ਖਾਲਿਸਤਾਨ ਬਣ ਜਾਣਾ। ਇਹਨੂੰ ਉਸ ਦਿਨ ਪਤਾ ਚੱਲੇਗਾ ਕਿ ਲੋਕਾਂ ਦੀਆਂ ਜੰਗਾਂ ਬੰਦ ਕਰਾਂਦਾ ਮੈਂ ਹਿੰਦੁਸਤਾਨ ਦੇ ਟੋਟੇ ਕਰਾ ਬੈਠਾ। ਉਸ ਖਿੱਤੇ ਦੀ ਜਿਹੜੀ ਸਿਚੁਏਸ਼ਨ ਆ ਉਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ। ਭਾਰਤ ਇਸ ਵੇਲੇ ਪੂਰੀ ਦੁਨੀਆ 'ਚ ਆਈਸੋਲੇਟ ਹੋ ਚੁੱਕਿਆ। ਸਿਰਫ RSS ਦੀ ਜਿਹੜੀ ਆਈਡੀਓਲੋਜੀ ਆ, ਜਿਹੜੀ ਸੋਚ ਆ, ਔਰ ਜਿਹੜੀ BJP ਦੀ ਤੇ ਉੱਥੇ ਦੇ ਸਿਆਸਤਦਾਨਾਂ ਦੀ ਨੀਤੀ ਆ। ਨੇਪਾਲ ਇੱਕੋ ਹੀ ਪੂਰੀ ਦੁਨੀਆ ਦੇ ਵਿੱਚ ਹਿੰਦੂ ਰਾਸ਼ਟਰ ਸੀ, ਉਹ ਹਿੰਦੂ ਰਾਸ਼ਟਰ ਵੀ ਹੁਣ ਕਮਿਊਨਿਸਟ ਰਾਸ਼ਟਰ ਬਣ ਗਿਆ ਵਾ। ਸ੍ਰੀਲੰਕਾ ਵੱਖ ਹੋ ਗਿਆ ਵਾ। ਬੰਗਲਾਦੇਸ਼ ਦੇ ਵਿੱਚ ਇਹਨਾਂ ਨੇ ਜਿਹੜੀ ਇੰਨੀ ਦੇਰ ਜਿਹਨੂੰ ਪਾਲ ਪੋਸ ਕੇ ਵੱਡਾ ਕਰਕੇ ਪ੍ਰਧਾਨ ਮੰਤਰੀ ਬਣਾਇਆ ਸੀ, ਅੱਜ ਭਾਰਤ 'ਚ ਪਨਾਹ ਲਈ ਬੈਠੀ ਆ। ਮਾਲਦੀਵ ਵਰਗਾ ਛੋਟਾ ਜਿਹਾ ਟਾਪੂ, ਉਹਦੀ ਜਿਸ ਲੀਡਰਸ਼ਿਪ ਬਦਲਦੀ ਹੈ ਤੇ ਸਭ ਤੋਂ ਪਹਿਲਾਂ ਛੋਟਾ ਜਿਹਾ ਟਾਪੂ ਆ, ਉਹਨੇ ਸਭ ਤੋਂ ਪਹਿਲਾਂ ਆਰਡਰ ਕੀਤਾ ਕਿ ਇੰਡੀਅਨ ਆਰਮੀ ਨੂੰ ਇੱਥੋਂ ਬਾਹਰ ਕੱਢ ਦਿਓ। ਇੱਥੇ ਕਰਕੇ ਖਲੋਤਾ ਭਾਰਤ। ਤੋ ਜਿਹੜੇ ਬੰਦੇ ਸਾਨੂੰ, ਜਿਹੜੇ ਖਾਲਿਸਤਾਨ ਦੇ ਵਿਰੋਧੀ ਭੈਭੀਤ ਕਰਦੇ ਆ ਨਾ ਵੀ ਭਾਰਤ ਨੇ ਸਾਨੂੰ ਖਾ ਜਾਣਾ ਵਾ, ਇਹ ਹੋ ਜਾਣਾ, ਕੁਛ ਨਹੀਂ ਹੋਣਾ। ਆਪਣੇ ਅੰਦਰੋਂ ਭੈ ਮੁਕਾ ਦਿਓ, ਕੌਮੀ ਘਾਰ ਦੇ ਨਾਲ ਖਲੋਵੋ। ਸਮਾਂ ਬਹੁਤ ਨੇੜੇ ਹੈ ਕਿ ਅਸੀਂ ਸਾਰੇ ਦੇ ਸਾਰੇ ਆਪਣੇ ਅੰਦਰੋਂ ਭੈ ਕੱਢੀਏ। ਪਾਕਿਸਤਾਨ ਵਰਗਾ ਦੇਸ਼, ਮੈਂ ਬੜੀ ਵਾਰੀ ਸਟੇਜਾਂ 'ਤੇ ਕਿਹਾ, ਬਹੁਤ ਸਾਰੇ ਲੋਕ ਦੁਖੀ ਹੋਏ ਆ ਕਿਉਂਕਿ ਮੈਨੂੰ ਸ਼ੂਗਰ ਕੋਟਿੰਗ ਕਰਨੀ ਨਹੀਂ ਆਉਂਦੀ। ਪਾਕਿਸਤਾਨ ਪਿਛਲੇ 15-20 ਸਾਲਾਂ ਤੋਂ ਭਾਰਤ ਦੇ ਅੱਗੇ ਬਿਲਕੁਲ ਝੁਕਿਆ ਹੋਇਆ ਦੇਸ਼। ਉੱਥੇ ਦੇ ਜਿਹੜੇ ਪ੍ਰਧਾਨ ਮੰਤਰੀ, ਪ੍ਰੈਜ਼ੀਡੈਂਟ ਕੰਜ਼ੈਕਟਿਵਲੀ ਆਉਂਦੇ ਰਹੇ, ਉਹ ਮੋਦੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਉਸੇ ਸਮੇਂ 'ਚ ਹੀ ਭਾਰਤ ਨੇ, ਤੁਸੀਂ ਦੇਖਿਆ ਪਿਛਲੇ 10-15 ਸਾਲ ਮੋਦੀ ਨੇ ਪਾਕਿਸਤਾਨ ਦੇ ਬਾਰੇ ਕੋਈ ਸਟੇਟਮੈਂਟ ਨਹੀਂ ਦਿੱਤੀ। ਉਹਦਾ ਕਾਰਨ ਇਹ ਹੈ ਪਾਕਿਸਤਾਨ ਝੁਕ ਕੇ ਰਿਹਾ ਇੰਡੀਆ ਦੇ ਅੱਗੇ। ਇਹਨੂੰ ਉਸ ਜ਼ਮਾਨੇ ਦੀ ਆਦਤ ਪਈ ਹੋਈ ਆ ਜਦੋਂ ਪਾਕਿਸਤਾਨ ਦੇ ਵਿੱਚ ਇੱਕ ਜਰਨੈਲ ਸੀ, ਇੱਕ ਆਰਮੀ ਚੀਫ ਸੀ, ਮੈਂ ਕਿਸੇ ਵੀ ਪਾਰਟੀ ਨੂੰ ਸਪੋਰਟ ਨਹੀਂ ਕਰਦਾ, ਜਿਨੇ ਉੱਥੇ ਦੇ ਲੋਕਾਂ ਨੂੰ ਬੁਲਾ ਕੇ ਬਰੀਫਿੰਗ 'ਚ ਕਿਹਾ ਵੀ ਤੁਸੀਂ ਕਹਿੰਦੇ ਅਸੀਂ ਭਾਰਤ ਨਾਲ ਲੜਾਈ ਕਰੀਏ, ਸਾਡੇ ਟੈਂਕਾਂ 'ਚ ਤਾਂ ਤੇਲ ਹੀ ਨਹੀਂ ਹੈਗਾ। ਉਸ ਵੇਲੇ ISI ਦਾ ਇੱਕ ਅਜਿਹਾ ਚੀਫ ਸੀ ਜਿਹੜਾ ਅਜੀਤ ਡੋਵਲ ਨੂੰ ਜਾ ਕੇ ਦੁਬਈ 'ਚ ਮਿਲਦਾ ਰਿਹਾ, ਔਰ ਉਹਨਾਂ ਮੁਲਾਕਾਤਾਂ ਦੇ ਨਤੀਜੇ 'ਚ ਹੀ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹੀਦੀ ਹੋਈ। ਉਹਨਾਂ ਮੁਲਾਕਾਤਾਂ ਦੇ ਨਤੀਜੇ 'ਚ ਹੀ ਕਸ਼ਮੀਰੀ ਜੁਝਾਰਵਾਂ ਦੀ ਪਾਕਿਸਤਾਨ ਦੇ ਵਿੱਚ ਸ਼ਹੀਦੀ ਹੋਈ। ਉਸ ਸਮੇਂ ਇੱਕ ਪ੍ਰਾਈਮ ਮਿਨਿਸਟਰ ਸੀ ਜਿਹਨੇ ਕਰਤਾਰਪੁਰ ਦਾ ਲਾਂਘਾ ਖੋਲ੍ਹਿਆ, ਤੇ ਜਿਹੜੀਆਂ ਇੱਥੇ ਪੰਥਕ ਜਥੇਬੰਦੀਆਂ ਬੈਠੀਆਂ ਉਹਨਾਂ ਨੂੰ ਪਤਾ ਕਿ ਜਦੋਂ ਪੰਥਕ ਜਥੇਬੰਦੀਆਂ ਵਾਲੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਇਨੌਗਰਲ ਤੇ ਗਏ ਤੇ ਉਹਨਾਂ ਨੂੰ ਕਿਹਾ ਪਿੱਛੇ ਜਾ ਕੇ ਬੈਠੋ। ਸਟੇਜ ਤੇ ਬਹਿਣਾ ਇੱਕ ਜੋਕਰ ਨੇ, ਇੱਕ ਹਸਾਉਣ ਵਾਲੇ ਨੇ, ਇਹਨੂੰ ਅਸਾਂ ਸਿੱਖ ਲੀਡਰਸ਼ਿਪ ਦੇ ਤੌਰ ਤੇ ਪੇਸ਼ ਕਰਨਾ। ਪਰ ਉਹ ਸਮਾਂ ਹੁਣ ਚਲਾ ਗਿਆ ਵਾ। ਹੁਣ ਉੱਥੇ ਵਾਲੇ ਜਵਾਬ ਵੀ ਡਟ ਕੇ ਦੇ ਰਹੇ ਆ। ਅੱਜ ਉੱਥੇ ਉਹ ਲੀਡਰਸ਼ਿਪ ਹੈ, ਮੈਂ ਪੋਲੀਟੀਕਲ ਲੀਡਰਸ਼ਿਪ ਦੀ ਗੱਲ ਨਹੀਂ ਕਰਦਾ, ਅੱਜ ਉੱਥੇ ਉਹ ਲੀਡਰਸ਼ਿਪ ਆ ਕਿ ਜਦੋਂ ਇਹ 3 ਦਿਨ ਦਾ ਤਮਾਸ਼ਾ ਲੱਗਦਾ ਵਾ ਤੇ ਉੱਥੇ ਦੀ ਆਰਮੀ, ਉੱਥੇ ਦਾ ਫੋਰਨ ਆਫਿਸ ਆ ਕੇ ਮੀਡੀਆ 'ਚ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਕਿ ਦਰਬਾਰ ਸਾਹਿਬ ਤੇ ਕਦੇ ਹਮਲਾ ਨਹੀਂ ਹੋਏਗਾ। ਉਹ ਕਹਿੰਦੇ ਇਹ ਚੀਜ਼ਾਂ ਐਵੇਂ ਨਹੀਂ ਹੋ ਜਾਂਦੀਆਂ, ਇਹਦੇ ਵਾਸਤੇ ਬੜੀਆਂ ਰਾਤਾਂ ਜਾਗਣਾ ਪੈਂਦਾ। ਬਹੁਤ ਸਾਰੀਆਂ ਚੀਜ਼ਾਂ ਮੈਂ ਸਟੇਜ ਤੇ ਕਹਿ ਨਹੀਂ ਸਕਦਾ, ਇਹ ਬਹੁਤ ਸਾਰੀਆਂ ਚੀਜ਼ਾਂ ਮੈਂ ਆਪਣੀ ਆਟੋਬਾਇਓਗ੍ਰਾਫੀ ਲਈ ਰੱਖੀਆਂ ਹੋਈਆਂ, ਪਰ ਇਹ ਗੁਰੂ ਦੀ ਕਲਾਈ ਆ। ਪਾਕਿਸਤਾਨ ਦੀ ਫੌਜ ਨੇ, ਪਾਕਿਸਤਾਨ ਦੇ ਫੋਰਨ ਆਫਿਸ ਨੇ ਇਹ ਨਹੀਂ ਕਿਹਾ ਵੀ ਅਸੀਂ ਕਸ਼ਮੀਰ ਤੇ ਗੋਲਾਬਾਰੀ ਨਹੀਂ ਕਰਾਂਗੇ। ਹਾਲਾਂਕਿ ਕਸ਼ਮੀਰੀ ਮੁਸਲਮਾਨ ਹੈ ਨਾ, ਪਾਕਿਸਤਾਨ ਨਾਲ ਇਲਹਾਕ ਚਾਹੁੰਦੇ ਆ, ਉਹਨਾਂ ਦੇ ਬਾਰੇ ਕਿਸੇ ਨੇ ਸਟੇਟਮੈਂਟ ਨਹੀਂ ਦਿੱਤੀ। ਸਟੇਟਮੈਂਟ ਦਿੱਤੀ ਆ ਤੇ ਦਰਬਾਰ ਸਾਹਿਬ ਦੇ ਬਾਰੇ ਦਿੱਤੀ ਆ, ਸਟੇਟਮੈਂਟ ਦਿੱਤੀ ਆ ਤੇ ਸਿੱਖਾਂ ਦੇ ਬਾਰੇ ਦਿੱਤੀ ਆ। ਗੁਰੂ ਸਾਹਿਬ ਨੇ ਪੰਜਾਬ ਦੀ ਧਰਤੀ ਜਿਹੜਾ ਪਿਆਰ ਬੀਜਿਆ ਹੈ, ਅੱਜ ਉਹਦੇ ਫੁੱਲ ਸਾਹਮਣੇ ਆ ਰਹੇ ਆ। ਦੂਸਰਾ, ਥੋੜਾ ਜਿਹਾ ਚੀਨ ਦੀ ਸੂਰਤ ਹਾਲ ਦੇਖੀਏ। ਚੀਨ ਦੁਨੀਆ ਦੀ ਸਿਆਸਤ ਦੇ ਵਿੱਚ ਇੰਟਰਫੇਅਰ ਬਹੁਤ ਸਮੇਂ ਤੋਂ ਨਹੀਂ ਕਰਦਾ, ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦਾ, ਪਰ ਜਦੋਂ ਦੀ ਉਹਨਾਂ ਦੀ ਜ਼ੀਰੋ ਕੋਵਿਡ ਪਾਲਿਸੀ ਨੇ ਚੀਨ ਦੀ ਹਾਲਤ ਮਾੜੀ ਕੀਤੀ ਆ ਤੇ ਚੀਨ ਦੀ ਇਕਨੋਮਿਕ ਸਿਚੁਏਸ਼ਨ ਬਹੁਤ ਪੁਵਰ ਆ। ਚੀਨ ਦੇ ਵਿੱਚ ਉਹਨਾਂ ਪਹਿਲਾਂ ਇਹ ਕੋਸ਼ਿਸ਼ ਕੀਤੀ ਕਿ ਇੱਕ ਪ੍ਰੋਪਰਟੀ ਬੂਮ ਲਿਆਇਆ ਜਾਏ, ਉੱਥੇ ਕਈ ਸ਼ਹਿਰ ਵਸਾਏ ਗਏ, ਪਰ ਉਹ ਵੀ ਚੀਨ ਦੀ ਇਕਨੋਮੀ ਰਿਵਾਈਵ ਨਹੀਂ ਕਰ ਸਕੇ। ਹੁਣ ਚੀਨ ਨੇ ਜਿਸ ਤਰ੍ਹਾਂ ਪਹਿਲਾਂ ਚੁੱਪ ਕਰਕੇ ਟੈਮੂ ਰਾਹੀਂ ਚੀਜ਼ਾਂ ਵੇਚ ਕੇ ਦੁਨੀਆ 'ਚ ਆਪਣੇ ਪ੍ਰਭਾਵ ਨਹੀਂ ਬਣਾਉਣਾ, ਚੀਨ ਹੁਣ ਹਥਿਆਰਾਂ ਦੀ ਜੰਗ ਦੇ ਵਿੱਚ ਸ਼ਾਮਲ ਹੋਏਗਾ। ਤੇ ਚੀਨ ਐਡਾ ਮੂਰਖ ਨਹੀਂ ਹੈਗਾ ਵੀ ਉਹਨੇ ਖਰਬਾਂ ਰੁਪਈਏ ਲਾ ਦਿੱਤੇ ਆ ਤੇ ਉਹ ਵੇਟ ਕਰਦਾ ਰਹੇਗਾ ਕਿ ਉਹਦੀ ਜਿਹੜੀ ਸਿਲਕ ਰੂਟ ਆ, 1 ਰੋਡ 1 ਬੈਲਟ ਆ, ਉੱਥੇ ਇੱਕ ਪਾਸੇ ਕਸ਼ਮੀਰ 'ਚ ਰੋਜ਼ ਭਾਰਤ ਤਮਾਸ਼ਾ ਲਾਈ ਜਾਵੇ, ਦੂਸਰੇ ਪਾਸੇ ਪੰਜਾਬ 'ਚੋਂ ਜਿਹੜਾ ਸਿਲਕ ਰੂਟ ਗੁਜ਼ਰ ਰਿਹਾ ਵਾ ਬਾਰਡਰ ਦੇ ਬਿਲਕੁਲ ਨਾਲ, ਉੱਥੇ ਰੋਜ਼ ਤਮਾਸ਼ਾ ਲੱਗਿਆ ਰਹੇ। ਚੀਨ ਹੁਣ ਕੋਸ਼ਿਸ਼ ਕਰੇਗਾ ਕਿ ਉਹ ਸਿਲਕ ਰੂਟ ਨੂੰ ਮਹਿਫੂਜ਼ ਕਰੇ
ਤੇ ਉੱਥੇ ਨਵੇਂ ਲੋਕਾਂ ਦੇ ਕੌਮੀ ਕਾਰ ਬਣਨ। ਉਹ ਭਾਵੇਂ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਨਹੀਂ ਕਰਦੇ, ਪਰ ਉਹ ਬਹੁਤ ਸਿਆਣੇ ਆ। ਤੁਹਾਡੇ ਵਾਸਤੇ ਨਹੀਂ, ਆਪਣੀ ਇਕਨੋਮੀ ਨੂੰ ਸਟਰੋਂਗ ਕਰਨ ਲਈ ਉਸ ਥਾਂ ਦੇ ਹੁਣ ਟੋਟੇ ਹੋਣਗੇ। ਅਰੁਣਾਚਲ ਪ੍ਰਦੇਸ਼ ਦੇ ਵਿੱਚ ਜਿਹੜੀ ਚਿਕਨ ਨੈਕ ਹੈ ਕੱਟੀ ਜਾਏਗੀ, ਖਾਲਿਸਤਾਨ ਹੋਂਦ ਚਾਹੇਗਾ ਔਰ ਕਸ਼ਮੀਰ ਆਜ਼ਾਦ ਹੋਵੇਗਾ। ਦੁਨੀਆ ਦੀ ਸਿਆਸਤ ਜਿਹੜੀ ਹੈ ਨਾ ਬਹੁਤ ਬਦਲ ਗਈ ਆ। ਆਪਾਂ ਥੋੜਾ ਜਿਹਾ ਸਾਨੂੰ ਐਨਾਲਿਸਿਸ ਦੀ ਪਾਵਰ ਹੋਣੀ ਚਾਹੀਦੀ ਆ। ਇਹ ਤਾਂ ਸਾਰੀਆਂ ਹੈਗੀਆਂ ਚੜ੍ਹਦੀ ਕਲਾ ਦੀਆਂ ਗੱਲਾਂ। ਹੁਣ ਮੈਂ ਕੁਝ ਬੇਨਤੀਆਂ ਕਰਨ ਲੱਗਾ, ਕਿਉਂਕਿ ਮੈਂ ਪਹਿਲਾਂ ਕਿਹਾ ਨਾ ਮੈਨੂੰ ਸ਼ੂਗਰ ਕੋਟਿੰਗ ਕਰਨੀ ਨਹੀਂ ਆਉਂਦੀ। ਹੁਣ ਮੈਂ ਕੁਝ ਬੇਨਤੀਆਂ ਕਰਨ ਲੱਗਾ ਜਿਹੜੀਆਂ ਸ਼ਾਇਦ ਦਿਲ ਨੂੰ ਚੰਗੀਆਂ ਨਾ ਲੱਗਣ, ਪਰ ਮੈਨੂੰ ਕਰਨੀਆਂ ਪੈਣੀਆਂ, ਕਿਉਂਕਿ ਮੈਨੂੰ ਤੁਹਾਡਾ ਦੁੱਖ ਆ। ਮੈਂ ਪਹਿਲਾਂ ਲੀਡਰ ਸਾਹਿਬਾਨਾਂ ਨੂੰ ਕਹਿ ਦਿਆਂ ਜਿਨ੍ਹਾਂ ਨੂੰ ਸ਼ਾਇਦ ਬੁਰੀਆਂ ਲੱਗਣ, ਵੀ ਜਦੋਂ ਖਾਲਿਸਤਾਨ ਹੋਂਦ 'ਚ ਆਇਆ ਮੈਂ ਨਾ ਸਰੋਪਾ ਲੈਣਾ, ਨਾ ਮੈਂ ਟਾਈਟਲ ਲਾਣਾ, ਨਾ ਮੈਂ ਕਿਤੇ ਕੁਝ ਹੋਰ ਲੈਣਾ। ਮੈਨੂੰ ਸਿਰਫ ਇੱਕ ਚੀਜ਼ ਚਾਹੀਦੀ ਵੀ ਖਾਲਿਸਤਾਨ 'ਚ ਮੇਰੀ ਕਬਰ ਹੋਵੇ। ਇਹ ਪੰਥ ਨੋਟ ਕਰ ਲੈ, ਜੇ ਮੈਂ ਮਰ ਗਿਆ ਮੈਨੂੰ ਕਿਤੇ ਮੇਰੇ ਘਰ ਵਾਲਿਆਂ ਨੇ ਦਫਨਾਇਆ ਜਦੋਂ ਖਾਲਿਸਤਾਨ ਹੋਂਦ 'ਚ ਆਇਆ ਨਾ, ਤੇ ਮੈਨੂੰ ਮਰੇ ਨੂੰ ਵੀ ਖਾਲਿਸਤਾਨ 'ਚ ਜਾ ਕੇ ਦੱਬਿਓ। ਇੰਨਾ ਹੀ ਚਾਹੀਦਾ। ਬੇਨਤੀਆਂ ਮੇਰੀਆਂ ਲੀਡਰਸ਼ਿਪ ਨੂੰ ਇਹ ਆ, ਤੇ ਆਪਣੇ ਮੀਡੀਆ ਦੇ ਕੁਝ ਚੈਨਲਸ ਨੂੰ। ਆਪਾਂ ਬੜਾ ਰੌਲਾ ਪਾਉਂਦੇ ਆ ਗੋਦੀ ਮੀਡੀਆ ਦਾ, ਵੀ ਗੋਦੀ ਮੀਡੀਆ ਇਹ ਕਰ ਰਿਹਾ, ਗੋਦੀ ਮੀਡੀਆ ਉਹ ਕਰ ਰਿਹਾ।